ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਇੱਕ ਅਜਿਹੇ ਲੋਕ ਸਭਾ ਹਲਕੇ ਦੇ ਬਾਰੇ ਜਿਸ ਲੋਕ ਸਭਾ ਹਲਕੇ ਦਾ ਜਿਹੜਾ ਗਠਨ ਹੈ ਉਹ 2008 ਦੇ ਵਿੱਚ ਕੀਤਾ ਗਿਆ ਤੇ ਇਸ ਲੋਕ ਸਭਾ ਹਲਕੇ ਤੋਂ ਜਿੰਨੇ ਵੀ ਉਮੀਦਵਾਰ ਹੁਣ ਤੱਕ ਜਿੱਤੇ ਨੇ ਉਹਨਾਂ ਦੇ ਵਿੱਚ ਬਾਹਰੀ ਉਮੀਦਵਾਰ ਹੀ ਇਸ ਲੋਕ ਸਭਾ ਹਲਕੇ ਤੋਂ ਜਿੱਤੇ ਨੇ। ਵੈਸੇ ਇਸ ਲੋਕ ਸਭਾ ਹਲਕੇ ਦਾ ਨਾਮ ਬੇਸ਼ੱਕ ਸ੍ਰੀ ਅਨੰਦਪੁਰ ਸਾਹਿਬ ਹੈ, ਪਰ ਦੱਸਿਆ ਜਾਂਦਾ ਹੈ ਕਿ ਇੱਥੇ ਹਿੰਦੂ ਵੋਟ ਤੇ ਨਾਲ ਹੀ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਵੀ ਕਾਫੀ ਅਸਰਅੰਦਾਜ਼ ਕਰਦੀ ਹੈ। ਕਹਿਣ ਨੂੰ ਇਹ ਹਲਕਾ ਬੇਸ਼ੱਕ ਪੰਥਕ ਹੈ ਪਰ ਇੱਥੇ ਪ੍ਰਭਾਵੀ ਵੋਟ ਬੈਂਕ ਹੈ ਹਿੰਦੂ ਵੋਟ ਬੈਂਕ, ਹਿੰਦੂ ਭਾਈਚਾਰੇ ਦਾ ਤੇ ਨਾਲ ਦਲਿਤ ਭਾਈਚਾਰੇ ਦਾ। ਸ੍ਰੀ ਅਨੰਦਪੁਰ ਸਾਹਿਬ 2008 ਦੇ ਵਿੱਚ ਇਹਦਾ ਗਠਨ ਹੁੰਦਾ ਤੇ 2008 ਦੇ ਵਿੱਚੋਂ ਹੀ 2009 ਦੇ ਵਿੱਚੋਂ ਇੱਥੇ ਰਵਨੀਤ ਬਿੱਟੂ ਜਿੱਤਦੇ ਨੇ ਕਾਂਗਰਸ ਦੀ ਟਿਕਟ ਦੇ ਉੱਤੇ। 2014 ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਜਿੱਤਦੇ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੋਂ ਤੇ 2019 ਦੇ ਵਿੱਚ ਮਨੀਸ਼ ਤਿਵਾੜੀ ਇੱਥੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ। ਇਹ ਤਿੰਨੇ ਉਮੀਦਵਾਰ ਜਿਹੜੇ ਨੇ ਬਾਹਰੀ ਹਲਕਿਆਂ ਤੋਂ ਆਏ ਸੀਗੇ। 2 ਵਾਰੀ ਇੱਥੋਂ 2008 ਦੇ ਵਿੱਚ ਜੇ ਆਪਾਂ ਗੱਲ ਕਰੀਏ 9 ਦੇ ਵਿੱਚ ਤੇ 19 ਦੇ ਵਿੱਚ ਕਾਂਗਰਸ ਜਿੱਤੀ ਤੇ 2014 ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਉਹਨਾਂ ਨੇ ਜਿਹੜਾ ਉਹ ਅੰਬਿਕਾ ਸੋਨੀ ਨੂੰ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਹਰਾ ਦਿੱਤਾ ਸੀਗਾ। ਤੇ ਜਿਹੜੇ ਕਹਿੰਦੇ ਕਿ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਹਨਾਂ ਦਾ ਉਮੀਦਵਾਰਾਂ ਦਾ ਜਨਮ ਦੇ ਤੌਰ ਤੇ ਪੜ੍ਹਾਈ ਦੇ ਤੌਰ ਤੇ ਰਿਹਾਇਸ਼ ਦੇ ਪੱਖੋਂ ਅਨੰਦਪੁਰ ਸਾਹਿਬ ਦੇ ਨਾਲ ਲੋਕ ਸਭਾ ਹਲਕੇ ਨਾਲ ਦੂਰ ਤੱਕ ਦਾ ਵਾਹ ਵਾਸਤਾ ਵੀ ਨਹੀਂ ਹੈ। ਕਾਂਗਰਸ ਵੱਲੋਂ ਪਿਛਲੀ ਵਾਰ ਚੋਣ ਜਿੱਤੇ ਮਨੀਸ਼ ਤਿਵਾੜੀ ਲੋਕ ਸਭਾ ਹਲਕਾ ਲੁਧਿਆਣੇ ਤੋਂ ਲਿਆਂਦੇ ਗਏ ਸਨ। 2014 ਦੇ ਵਿੱਚ ਚੋਣ ਜਿੱਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਲੋਕ ਸਭਾ ਹਲਕਾ ਪਟਿਆਲਾ ਸੀ। ਇੱਦਾਂ ਹੀ 2009 ਦੇ ਵਿੱਚ ਚੋਣ ਜਿੱਤਣ ਵਾਲੇ ਰਵਨੀਤ ਬਿੱਟੂ ਵੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਏ ਸਨ। 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਵੀ ਪਹਿਲਾਂ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਸਰਗਰਮ ਸੀਗੇ। ਇਵੇਂ 2014 ਦੇ ਵਿੱਚ ਪਾਰਟੀ ਦੀ ਕੌਮੀ ਆਗੂ ਕਾਂਗਰਸ ਨੇ ਲਿਆਂਦੀ ਸੀ ਅੰਬਿਕਾ ਸੋਨੀ, ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਹਲਕੇ ਤੋਂ ਉਹਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ। ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹੀ ਚਰਚਾ ਹੈ ਕਿ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਇੱਥੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਜਿਹੜੇ ਨੇ ਉਤਾਰੇ ਜਾ ਸਕਦੇ ਨੇ। ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤਰਫੋਂ ਇੱਥੇ ਚਰਚਾ ਨੇ ਕਿ ਮਾਲਵਿੰਦਰ ਕੰਗ ਤੇ ਇਹਦੇ ਨਾਲ ਕੁਝ ਹੋਰ ਅਹਿਮ ਚਿਹਰੇ ਜਿਹੜੇ ਵੱਡੇ ਚਿਹਰੇ ਨੇ ਜਿਹੜੇ ਖਰੜ ਦੀ ਰਾਜਨੀਤੀ ਦੇ ਵਿੱਚ ਵਿਚਰਨ ਵਾਲੇ, ਚਾਹੇ ਉਹ ਸ਼ੇਰਗਿੱਲ ਹੋਣ ਚਾਹੇ ਹੋਰ ਹੋਣ, ਉਹਨਾਂ ਦੇ ਬਾਰੇ ਚਰਚਾ ਕਿ ਉਹ ਚੋਣ ਲੜ ਸਕਦੇ ਨੇ। ਰਵਨੀਤ ਬਿੱਟੂ ਕਿਉਂਕਿ ਭਾਜਪਾ ਦੇ ਵਿੱਚ ਚਲੇ ਗਏ ਨੇ ਤੇ ਉਹਨਾਂ ਦਾ ਤਾਂ ਕੋਈ ਇੱਥੇ ਹੁਣ ਚਾਂਸ ਹੀ ਨਹੀਂ ਬਣਦਾ। ਮਨੀਸ਼ ਤਿਵਾੜੀ ਕਾਂਗਰਸ ਦੇ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਨੇ ਜਿਹੜੇ ਪ੍ਰਭਾਵੀ ਮੰਨੇ ਜਾਂਦੇ ਨੇ ਇਸ ਸੀਟ ਤੇ ਆਪਣੀ ਟਿਕਟ ਦੇ ਦਾਅਵੇਦਾਰ ਨੇ। ਇਸ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਚਿਹਰਿਆਂ ਦੀ ਵੀ ਚਰਚਾ ਹੈ ਤੇ ਜੇਕਰ ਜਿਹੜਾ ਇਸ ਵੇਲੇ ਸਿਨਾਰੀਓ ਹੈ ਇੱਥੇ ਜਿਹੜਾ ਮਤਲਬ ਕਹਿ ਸਕਦੇ ਹਾਂ ਕਿ ਕਿਹੜੇ ਹਲਕਿਆਂ ਦੇ ਵਿੱਚ ਕਿਹਦਾ ਆਧਾਰ ਹੈ ਤੇ ਉਹ ਆਪਾਂ ਇੱਥੋਂ ਦੇਖਦੇ ਹਾਂ ਕਿ ਵਿਧਾਨ ਸਭਾ ਦੇ ਤੌਰ ਤੇ ਕਿਹੜੇ ਹਲਕੇ ਕਿੱਧਰ ਨੂੰ ਝੁਕੇ ਹੋਏ ਨੇ ਜਾਂ ਉਹਨਾਂ ਦਾ ਸਿਆਸੀ ਝੁਕਾਅ ਕਿੱਧਰ ਨੂੰ ਹੈ, ਉੱਥੇ ਸਿਆਸੀ ਪਾਰਟੀਆਂ ਦੀ ਹਾਲਤ ਕੀ ਹੈ। ਗੜ੍ਹਸ਼ੰਕਰ ਇਹਦੇ 'ਚ ਹਲਕਾ ਪੈਂਦਾ ਵਿਧਾਨ ਸਭਾ ਹਲਕਾ, ਜਿਹਨੂੰ ਜ਼ਿਲ੍ਹਾ ਪੈਂਦਾ ਹੁਸ਼ਿਆਰਪੁਰ। ਇੱਥੋਂ ਜੈ ਕਿਸ਼ਨ ਸਿੰਘ ਜਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ। ਵਿਧਾਨ ਸਭਾ ਦੇ ਵਿੱਚ ਉਹ ਤੁਹਾਨੂੰ ਪਤਾ ਕਈ ਵਾਰੀ ਸਪੀਕਰ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਸਦਨ ਵੀ ਚਲਾਉਂਦੇ ਨੇ। ਬੰਗਾ ਤੋਂ SC ਸੀਟ ਹੈ ਬੰਗਾ ਤੇ ਉੱਥੋਂ ਸੁਖਵਿੰਦਰ ਕੁਮਾਰ ਸੁੱਖੀ ਜਿੱਤੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ। ਨਵਾਂ ਸ਼ਹਿਰ ਦੇ ਵਿੱਚ ਪੈਂਦਾ ਤੇ ਇੱਥੋਂ ਨਛੱਤਰਪਾਲ ਨੇ ਬਹੁਜਨ ਸਮਾਜ ਪਾਰਟੀ ਦੇ। ਬਲਾਚੌਰ ਦੇ ਵਿੱਚ ਸੰਤੋਸ਼ ਕਟਾਰੀਆ ਨੇ ਆਮ ਆਦਮੀ ਪਾਰਟੀ ਦੇ। ਅਨੰਦਪੁਰ ਸਾਹਿਬ ਦੇ ਵਿੱਚ ਹਰਜੋਤ ਬੈਂਸ ਨੇ ਆਮ ਆਦਮੀ ਪਾਰਟੀ ਦੇ। ਰੋਪੜ ਦਿਨੇਸ਼ ਚੱਡਾ ਨੇ ਆਮ ਆਦਮੀ ਪਾਰਟੀ ਦੇ। ਚਮਕੌਰ ਸਾਹਿਬ ਫੇਰ SC ਹੈ, ਡਾਕਟਰ ਚਰਨਜੀਤ ਨੇ ਆਮ ਆਦਮੀ ਪਾਰਟੀ ਦੇ। ਖਰੜ ਜਿਹੜਾ ਉਹ ਮੋਹਾਲੀ ਦੇ ਵਿੱਚ ਪੈਂਦਾ, ਅਨਮੋਲ ਗਗਨਮਾਨ ਨੇ। SS ਨਗਰ ਦੇ ਵਿੱਚ ਕੁਲਵੰਤ ਸਿੰਘ ਫੇਰ ਆਮ ਆਦਮੀ ਪਾਰਟੀ ਤੋਂ ਜਿੱਤੇ ਹੋਏ ਨੇ। ਯਾਨੀ ਕਿ ਜੇ ਆਪਾਂ ਗਿਣੀਏ ਤਾਂ ਇੱਥੋਂ 9 ਦੇ ਵਿੱਚੋਂ 5 ਹਲਕੇ, ਇੱਕ SS ਨਗਰ, ਖਰੜ, ਚਮਕੌਰ ਸਾਹਿਬ, ਰੂਪਨਗਰ, ਅਨੰਦਪੁਰ ਸਾਹਿਬ, ਬਲਾਚੌਰ, ਇੱਥੇ ਆਮ ਆਦਮੀ ਪਾਰਟੀ ਤੇ ਗੜ੍ਹਸ਼ੰਕਰ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੋਈ ਹੈ। ਬੰਗਾ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਇਸ ਟਾਈਮ SC ਸੀਟ ਹੈ, ਸੁਖਵਿੰਦਰ ਸੁੱਖੀ ਤੋਂ ਜਿੱਤੇ ਹੋਏ ਨੇ ਤੇ ਨਵਾਂ ਸ਼ਹਿਰ ਦੇ ਵਿੱਚੋਂ ਨਛੱਤਰਪਾਲ ਜਿਹੜੇ ਨੇ ਉਹ ਜਿੱਤੇ ਹੋਏ ਨੇ। ਸੋ 9 ਦੇ ਵਿੱਚੋਂ 7 ਜਿਹੜੇ ਹਲਕੇ ਨੇ, ਮਾਫ ਕਰਨਾ, 7 ਹਲਕਿਆਂ ਉੱਤੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹੋਏ ਨੇ। ਇਹ ਜਿੱਤੇ ਹੋਏ ਵਿਧਾਇਕ ਕੀ ਆਪਣੀ ਜਿਹੜੀ ਜੇਤੂ ਲੈ ਆ ਉਹਨੂੰ ਬਰਕਰਾਰ ਰੱਖ ਸਕਣਗੇ ਕਿ ਆਮ ਆਦਮੀ ਪਾਰਟੀ ਨੂੰ ਟਿਕਟਾਂ ਜਿਹੜੀਆਂ ਜਿਸ ਵੀ ਚਿਹਰੇ ਨੂੰ ਆਮ ਆਦਮੀ ਪਾਰਟੀ ਇੱਥੋਂ ਉਤਾਰੇਗੀ ਉਹਨੂੰ ਜਿਤਾ ਸਕਣਗੇ। ਅਨੰਦਪੁਰ ਸਾਹਿਬ ਤੋਂ ਪਹਿਲਾਂ ਵੀ ਹਿੰਮਤ ਸਿੰਘ ਹੋਰੀ ਇੱਥੋਂ, ਹਿੰਮਤ ਸ਼ੇਰਗਿੱਲ ਹੋਣੀ ਇੱਥੋਂ ਕਿਸਮਤ ਅਜ਼ਮਾ ਚੁੱਕੇ ਨੇ ਪਰ ਉਹਨਾਂ ਨੂੰ ਨਹੀਂ ਲੋਕਾਂ ਨੇ ਮੈਂਡੇਟ ਦਿੱਤਾ। ਤੇ ਜੇਕਰ ਆਪਾਂ ਇਹ ਗੱਲ ਕਰੀਏ ਕਿ ਇੱਥੋਂ ਚਰਚਾ ਕਿਹਦੀ ਹੈ ਤਾਂ ਆਮ ਆਦਮੀ ਪਾਰਟੀ ਬਾਰੇ ਵੀ ਕਿਹਾ ਜਾਂਦਾ ਕਿ ਵੱਡਾ ਹੀ ਜਿਹੜੀ ਪਾਰਟੀ ਹੈ, ਵੱਡਾ ਚਿਹਰਾ ਹੀ ਇੱਥੋਂ ਉਤਾਰਨ ਦੇ ਲਈ ਜਦੋਜਹਿਦ ਕਰ ਰਹੀ ਹੈ ਕਿ ਕੋਈ ਨਾਮੀ ਚਿਹਰੇ ਨੂੰ ਇੱਥੋਂ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਤੇ ਇੱਥੇ ਬਹੁ ਗਿਣਤੀ ਜਿਹੜਾ ਹਲਕਾ ਹੈ ਉਹ ਤੁਹਾਨੂੰ ਮਿਲ ਜੂਗਾ ਕਿਉਂਕਿ ਮੋਹਾਲੀ ਪੈਂਦਾ, ਖਰੜ ਪੈਂਦਾ,
ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਚਮਕੌਰ ਸਾਹਿਬ ਪੈਂਦਾ ਹੈ। ਸੋ ਪੇਂਡੂ ਤੇ ਸ਼ਹਿਰੀ ਵਸੋਂ ਦਾ ਸੁਮੇਲ ਇਸ ਇਲਾਕੇ ਨੂੰ ਆਪਾਂ ਕਹਿ ਸਕਦੇ ਹਾਂ। ਪਰ ਬਹੁ ਗਿਣਤੀ ਜਿਹੜਾ ਇਲਾਕਾ ਉਹ ਹਲਕਾ ਹੈ ਉਹ ਅਨੰਦਪੁਰ ਸਾਹਿਬ ਦਾ ਇਹ ਪੇਂਡੂ ਵੋਟ ਬੈਂਕ ਨੂੰ ਹੀ ਇਹਦੇ ਵਿੱਚ ਪੇਂਡੂ ਵੋਟ ਬੈਂਕ ਜਿਹੜਾ ਉਹ ਡੋਮੀਨੇਟ ਕਰਦਾ ਹੈ। ਪਰ ਹਾਂ ਕਈ ਤਰ੍ਹਾਂ ਦੀ ਵਸੋਂ ਜ਼ਰੂਰ ਹੈ। ਪੰਜਾਬ ਦੇ ਪਿੰਡ ਨੇ, ਪਹਾੜੀ ਵਸੋਂ ਵੀ ਇਹਦੇ ਵਿੱਚ। ਸੋ ਦੇਖਦੇ ਹਾਂ ਕਿ ਇਹ ਜਿਹੜੇ 7 MLA ਨੇ ਕੀ ਆਪਣਾ ਜੇਤੂ ਲੈ ਬਰਕਰਾਰ ਰੱਖ ਸਕਣਗੇ, ਕਿਸੇ ਵੀ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਵਾ ਸਕਣਗੇ। ਕਿਉਂਕਿ ਜ਼ਿਮਨੀ ਚੋਣ ਜੇਕਰ ਆਪਾਂ ਸੰਗਰੂਰ ਦੀ ਦੇਖੀਏ ਉੱਥੋਂ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸੀਗੇ। ਉੱਥੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਮੀਤ ਹੇਅਰ, ਅਮਨ ਅਰੋੜਾ, ਹਰਪਾਲ ਚੀਮਾ। ਪਰ ਜਲੰਧਰ ਦੇ ਵਿੱਚ ਪਾਰਟੀ ਨੇ ਆਪਣੀ ਸੀਟ ਜਿਹੜੀ ਆ ਬਚਾ ਲਈ ਸੀਗੀ ਜਾਂ ਕਾਂਗਰਸ ਤੋਂ ਖੋਲੀ ਕਹਿ ਸਕਦੇ ਹਾਂ। ਉੱਥੇ ਸੁਸ਼ੀਲ ਰਿੰਕੂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਤੇ ਉਹ ਮੈਂਬਰ ਪਾਰਲੀਮੈਂਟ ਦੀ ਜਿਹੜੀ ਚੋਣ ਹੈ, ਜਿਹੜਾ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਚੌਧਰੀ ਸਾਹਿਬ, ਉਹਨਾਂ ਦੇ ਦੇਹਾਂਤ ਤੋਂ ਬਾਅਦ ਸੀਟ ਖਾਲੀ ਹੋਈ ਸੀ, ਉਹ ਚੋਣ ਦੇ ਵਿੱਚ ਉਹ ਜਿੱਤ ਗਏ ਸੀਗੇ। ਖੈਰ ਦੇਖਦੇ ਅਨੰਦਪੁਰ ਸਾਹਿਬ ਦੇ ਲੋਕ ਕਿਹਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਲੋਕ ਸਭਾ ਸੀਟ ਦੇ ਬਾਰੇ ਆਪਾਂ ਚਰਚਾ ਕਰਾਂਗੇ।